बिस्मिल्लाहिर्रहमानिर्रहीम ते अस्सलाम वालेकुम। 6 अगस्त मंगल ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਅੱਜ ਦੀ ਜਿਹੜੀ ਪਹਿਲੀ ਖਬਰ ਜਿਹਦੇ ਉੱਤੇ ਚਾਨਣ ਪਾਉਣਾ ਉਹ ਹੈ ਕਿ ਬੰਗਲਾਦੇਸ਼ ਮਾਡਲ ਵੜ ਗਿਆ ਤੇ ਜਨਾਬ ਸੁਹੇਲ ਵੜਾਇਚ ਨੂੰ ਤਾਪ ਚੜ੍ਹ ਗਿਆ। ਹਾਂਜੀ, ਤਾਪ ਬੁਖਾਰ ਨੂੰ ਕਹਿੰਦੇ ਨੇ, ਫੀਵਰ ਨੂੰ ਕਹਿੰਦੇ ਨੇ। ਤੇ ਬੰਗਲਾਦੇਸ਼ ਮਾਡਲ ਤੇ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਵੀ ਉਹ ਵੜ ਗਿਆ। ਤੇ ਇੱਧਰ ਆਪਣੇ ਭਾ ਸੁਹੇਲ ਵੜਾਇਚ ਨੂੰ ਜਿਹੜਾ ਉਹ ਤਾਪ ਚੜ੍ਹ ਗਿਆ। ਹੁਣ ਤੁਸੀਂ ਸੋਚਦੇ ਹੋਵੋਗੇ ਵੀ ਸੁਹੇਲ ਵੜਾਇਚ ਸਾਹਿਬ ਨੂੰ ਮੈਂ ਹਰ ਥਾਂ 'ਤੇ ਖਿੱਚ ਕੇ ਲੈ ਆਉਣਾ, ਉਹਨਾਂ ਦਾ ਕੀ ਲੈਣ ਦੇਣ ਬੰਗਲਾਦੇਸ਼ ਮਾਡਲ ਨਾਲ। ਮੈਂ ਦੱਸਦਾ ਜਨਾਬ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੀ ਲੱਗ ਗਿਆ ਹੈ ਵੀ ਜਿਹੜੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਸੀ ਉਹਨੇ ਜਿੱਡੀ ਗੰਦੀ ਸਿਆਸਤ ਕਰ ਛੱਡੀ। ਉਹਦੀ ਪਹਿਲੀ ਹਕੂਮਤ ਜਿਹੜੀ ਹੈ ਉਹ 1996 ਤੋਂ 2001। ਤੁਸੀਂ ਚੇਤੇ ਕਰੋ ਕਿ 1975 ਦੇ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਨੂੰ ਉੱਥੋਂ ਦੀ ਫੌਜ ਨੇ ਕਤਲ ਕਰ ਦਿੱਤਾ ਸੀ। ਫਿਰ ਇਹ ਕੁੜੀ ਜਿਹੜੀ ਸੀ ਜਾਂ ਸਾਡੀ ਹੁਣ ਬਾਜੀ ਹੈ ਜਾਂ ਮਾਈ ਹੈ, ਜੋ ਵੀ ਆਖਣਾ ਇਹਨੂੰ, ਇਹ ਮੁਲਕੋਂ ਬਾਹਰ ਰਹੀ। ਇਹਨੇ ਹਿੰਦੁਸਤਾਨ ਦੇ ਵਿੱਚ ਸਿਆਸੀ ਪਨਾਹ ਲੈ ਲਈ। 1981 'ਚ ਵਾਪਸ ਆਈ ਮੁਲਕ ਦੇ ਵਿੱਚ। ਇਹਨੇ ਸਿਆਸਤ ਸ਼ੁਰੂ ਕੀਤੀ ਤੇ ਪਹਿਲੀ ਵਾਰੀ ਆ ਕੇ ਇਹ 1996 ਦੇ ਵਿੱਚ ਵਜ਼ੀਰ ਆਜ਼ਮ ਬਣੀ ਔਰ ਇਹ 2001 ਤੱਕ ਰਹੀ। 4-5 ਸਾਲ ਇਹ ਵਜ਼ੀਰ ਆਜ਼ਮ ਰਹੀ ਔਰ ਉਸ ਤੋਂ ਬਾਅਦ ਇਹ 2008-9 ਤੱਕ ਅਪੋਜੀਸ਼ਨ 'ਚ ਰਹੀ। ਪਹਿਲੀ ਹਕੂਮਤ ਇਹਨੇ ਬੜਾ ਜ਼ੋਰ-ਜ਼ਾਰ ਮਾਰਿਆ ਆਪਣੇ ਰੰਗ-ਰੁੰਗ ਵਿਖਾਉਣ ਦਾ, ਪਰ ਇਹ ਨਹੀਂ ਸਹੀ ਰੰਗ ਵਿਖਾ ਸਕੀ। ਜਦੋਂ ਇਹ 2008-9 ਦੇ ਵਿੱਚ ਆਈ ਨਾ ਦੋਹਰੇ ਹਕੂਮਤ ਦੇ, ਸ਼ੇਖ ਹਸੀਨਾ ਦੀ ਗੱਲ ਕਰਨ ਡਿਆ ਮੈਂ, ਅਤੇ ਉਸ ਵੇਲੇ ਸ਼ੇਖ ਹਸੀਨਾ ਸਾਹਿਬਾ ਫਿਰ 2008-9 ਤੋਂ ਜਦੋਂ ਦੀ ਹਕੂਮਤ 'ਚ ਆਈ ਹੈ ਫਿਰ ਹਕੂਮਤ 'ਚੋਂ ਬਾਹਰ ਨਹੀਂ ਨਿਕਲੀ। ਉਹਨੇ ਆਪਣੇ ਮੁਖਾਲਫੀਨ ਨੂੰ ਤੁੰਨ ਕੇ ਰੱਖ ਦਿੱਤਾ। ਕੋਈ 20,000 ਬੰਦਾ ਜੇਲ੍ਹਾਂ 'ਚ ਦਿੱਤਾ, ਫਾਂਸੀ ਦਿੱਤੀ। 2014 ਦਾ ਇਲੈਕਸ਼ਨ ਵੀ ਚੋਰੀ ਕੀਤਾ, ਧਾਂਦਲੀ ਕੀਤੀ। 2018 ਦੇ ਇਲੈਕਸ਼ਨ 'ਚ ਅਪੋਜੀਸ਼ਨ ਨੇ ਬਾਈਕਾਟ ਕੀਤਾ। 2024 ਦਾ ਜਿਹੜਾ ਇਲੈਕਸ਼ਨ ਸੀ ਉਹ ਤਾਂ ਲੜਨ ਹੀ ਨਹੀਂ ਦਿੱਤਾ ਇਹਨਾਂ ਨੇ ਆਪੋਜੀਸ਼ਨ ਨੂੰ। ਉਹਨਾਂ ਕੋਲੋਂ ਫਾਰਮ ਖੋਹ ਲਏ ਜੋ ਪਾਕਿਸਤਾਨ ਦੇ ਵਿੱਚ ਹੋਇਆ ਉਹੀ ਕੰਮ ਹੋ ਕੇ ਤੇ ਉਹ ਵੀ ਜਿੱਤ ਕੇ ਆ ਕੇ ਬਹਿ ਗਈ। ਕਿਸੇ ਨੂੰ ਲੱਗਦਾ ਨਹੀਂ ਸੀ ਕਿ ਸ਼ੇਖ ਹਸੀਨਾ ਸਾਹਿਬਾਂ ਨੂੰ ਕੋਈ ਟੱਚ ਵੀ ਕਰ ਸਕਦਾ। ਟੱਚ ਵੀ ਨਾਟ ਬਣੇ ਹੋਏ ਸਨ ਉਹ। ਨਾਲ ਪਿੱਛੋਂ ਇੰਡੀਆ ਵੀ ਰਲਿਆ ਸੀ, ਮੋਦੀ ਵੀ ਰਲਿਆ ਸੀ, ਪਿੱਛੋਂ ਅਮਰੀਕਾ ਵੀ ਰਲਿਆ ਸੀ। ਮਤਲਬ ਕਾਟੋ ਫੁੱਲਾਂ 'ਤੇ ਸੀ। ਕਾਟੋ ਕਿਹਨੂੰ ਆਉਂਦੇ ਨੇ? ਗਲੈਰੀ ਨੂੰ। ਅਤੇ ਪੰਜਾਬੀਆਂ ਦੇ ਵਿੱਚ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਨੇ ਨਾ, ਉਹਨਾਂ ਨੂੰ ਇਸ ਗੱਲ ਦਾ ਪਤਾ। ਉਹਨਾਂ ਕੋਲੋਂ ਅਗਰ ਹਾਲ ਚਾਲ ਪੁੱਛੋ ਨਾ, ਜਿੱਦਾਂ ਫੈਸਲਾਬਾਦ ਪੁੱਛਦੇ ਨੇ ਵੀ ਬਾਈ ਕੀ ਹਾਲ ਹੈ, ਅਤੇ ਉਹ ਕਹਿੰਦੇ ਨੇ ਬਾਈ ਵਧੀਆ। ਅਤੇ ਜਾਂ ਫੈਸਲਾਬਾਦ ਵਾਲੇ ਕਿ ਤੁਹਾਨੂੰ ਪਤਾ ਕਿਉਂਕਿ ਪੈਸੇ ਧੇਲੇ 'ਚ ਜ਼ਿਆਦਾ ਕੰਮ ਕਰਦੇ ਨੇ, ਕਾਰੋਬਾਰੀ ਸ਼ਹਿਰ ਹੈ, ਤਾਂ ਉਹ ਕਹਿੰਦੇ ਨੇ ਭਾਈ 2 ਕਾਨੇ ਠੀਕ ਆ ਹੁਣ। ਮਤਲਬ ਕਿ ਮੇਰੀ ਜਿਹੜੀ ਸਿਹਤ ਹੈ 2 ਆਨੇ ਠੀਕ ਹੈ ਪਹਿਲੇ ਨਾਲੋਂ। ਪੈਸਿਆਂ 'ਚ ਸਾਰੀ ਗੱਲ ਕਰਦੇ ਨੇ। ਬਹਰਹਾਲ ਉਹ ਜਿਹੜਾ ਚੜ੍ਹਦਾ ਪੰਜਾਬ ਹੈ ਸਾਡਾ ਪਰਲੇ ਪਾਸੇ ਬਾਰਡਰ ਤੋਂ, ਉਹਨਾਂ ਕੋਲੋਂ ਅਗਰ ਕੋਈ ਪੁੱਛੇ ਵੀ ਬਾਈ ਕੀ ਹਾਲ ਹੈ, ਉਹ ਕਹਿੰਦੇ ਕਾਟੋ ਫੁੱਲਾਂ 'ਤੇ ਹੈ। ਮਤਲਬ ਮੇਰੀ ਜਿਹੜੀ ਸਕੁਐਰਲ ਹੈ, ਕਾਟੋ ਹੈ, ਗੁਲੈਰੀ ਹੈ, ਉਹ ਫੁੱਲਾਂ 'ਤੇ ਖੇਡ ਰਹੀ ਹੈ। ਮਤਲਬ ਸਭ ਕੁਛ ਬਿਲਕੁਲ ਅਮਨ ਸ਼ਾਂਤੀ ਹੈ, ਸਭ ਖੁਸ਼ੀ ਹੈ। ਅਤੇ ਇਹ ਜਿਹੜੀ ਸ਼ੇਖ ਹਸੀਨਾ ਸਾਹਿਬਾ ਸਨ ਉਹਨਾਂ ਦੀ ਕਾਟੋ ਫੁੱਲਾਂ 'ਤੇ ਸੀ। ਉਹਨਾਂ ਨੇ ਸਭ ਕੁਝ ਫਿੱਟ ਕਰਤਾ। ਫਿਰ ਇੱਕਦਮ ਸਟੂਡੈਂਟ ਉੱਠੇ ਇੱਕ ਨੌਕਰੀਆਂ ਦੇ ਕੋਟੇ ਦੇ ਚੱਕਰ ਦੇ ਵਿੱਚ। ਫਿਰ ਤੁਸੀਂ ਵੇਖ ਲਿਆ ਉੱਥੇ ਕੀ ਹੋਇਆ। ਉਹਨਾਂ ਦੀ ਫੌਜ ਨੇ ਕੱਲ੍ਹ ਉਹਨਾਂ ਨੂੰ 45 ਮਿੰਟ ਦਾ ਵੇਲਾ ਦਿੱਤਾ ਕਿ ਜਨਾਬੇ ਵਾਲੀ ਤੁਸੀਂ ਜਿਹੜਾ ਨਾ 45 ਮਿੰਟਾਂ ਦੇ ਵਿੱਚ ਅਸਤੀਫਾ ਦਿਓ ਜਾਂ ਮੁਲਕ 'ਚੋਂ ਫਰਾਰ ਹੋ ਜਾਓ। ਹੁਣ ਇੱਥੇ ਬੜੀ ਇੰਟਰਸਟਿੰਗ ਗੱਲ ਹੈ। ਆਮਦ ਮੀਰ ਸਾਹਿਬ ਟਵੀਟ ਕੀਤਾ। ਉਹਨਾਂ ਕਿਹਾ ਕਿ ਇਹ ਜਿਹੜੇ ਸ਼ੇਖ ਹਸੀਨਾ ਸਾਹਿਬਾ ਸਨ ਨਾ, ਇਹਨਾਂ ਨੇ ਜਿਹੜਾ ਆਰਮੀ ਚੀਫ ਸੀ ਉਹ ਆਪਣੀ ਮਰਜ਼ੀ ਦਾ ਲਾਇਆ ਸੀ। ਵਕਾਰੋ ਜ਼ਮਾਂ ਇਹਨਾਂ ਦਾ ਨਾਂ ਸੀ, ਜਨਰਲ ਵਕਾਰੋ ਜ਼ਮਾਂ। ਇਹ ਜਨਰਲ ਵਕਾਰੋ ਜ਼ਮਾਂ ਜਿਹੜਾ ਰਿਸ਼ਤੇ ਦੇ ਵਿੱਚ ਇਹ ਜਵਾਈ ਲੱਗਦਾ ਸੀ, ਦਮਾਦ ਲੱਗਦਾ ਸੀ ਸ਼ੇਖ ਹਸੀਨਾ ਵਾਜਦ ਸਾਹਿਬਾ ਦਾ। ਇਸੇ ਖਾਨਦਾਨ ਦੇ ਵਿੱਚ ਵਿਆਹਿਆ ਹੋਇਆ ਸੀ। ਸਗਾ ਦਮਾਦ ਇਹਨਾਂ ਦਾ ਨਹੀਂ ਸੀ, ਲੇਕਿਨ ਰਿਸ਼ਤੇ 'ਚ ਦਮਾਦ ਲੱਗਦਾ ਸੀ। ਮਤਲਬ ਆਪਣੇ ਟੱਬਰ ਤੋਂ ਇਹਨਾਂ ਨੇ ਆਪੇ ਹੀ ਉਹਨੂੰ ਪਹਿਲੇ GOC ਲਾਇਆ, ਫਿਰ ਉਹਨੂੰ ਆਰਮੀ ਚੀਫ ਬਣਾ ਲਿਆ। ਲੇਕਿਨ ਇਹ ਆਮਦ ਮੀਰ ਸਾਹਿਬ ਨੇ ਬਿਲਕੁਲ ਦਰੁਸਤ ਆਖਿਆ ਔਰ ਅਸੀਂ ਵੀ ਉਹਨਾਂ ਦੇ ਤਜੀਏ ਨੂੰ ਸੈਕਿੰਡ ਕਰਦੇ ਹਾਂ ਵੀ ਆਪਣਾ ਆਰਮੀ ਚੀਫ ਬੰਦੇ ਨੂੰ ਜਾਂ ਹਕੂਮਤਾਂ ਨੂੰ ਨਹੀਂ ਬਚਾਉਂਦਾ। ਜਿਸ ਵੇਲੇ ਆਵਾਮ ਸਿੱਧੀ ਹੋ ਜਾਏ ਨਾ ਔਰ ਲਾਠੀ ਮੋਢੇ 'ਤੇ ਰੱਖ ਲੈ, ਉਸ ਤੋਂ ਬਾਅਦ ਫਿਰ ਭਾਈ ਜੀ ਆਵਾਮ ਹੁੰਦੀ ਹੈ ਅਤੇ ਬਸ ਫਿਰ ਤੁਹਾਡਾ ਉੱਡਣ ਵਾਲਾ ਹੈਲੀਕਾਪਟਰ ਹੁੰਦਾ ਹੈ। ਬਾਕੀ ਦਰਮਿਆਨ 'ਚ ਸ਼ੈ ਕੋਈ ਨਹੀਂ ਹੁੰਦੀ। ਅਤੇ ਆਪਣਾ ਆਰਮੀ ਚੀਫ ਲਾਉਣ ਨਾਲ ਬਿਲਕੁਲ ਇਹ ਗਰੰਟੀ ਨਹੀਂ ਹੈ ਕਿ ਤੁਸੀਂ ਆਵਾਮ ਦੇ ਉੱਤੇ ਜ਼ਬਰਦਸਤੀ ਹਕੂਮਤ ਕਰ ਸਕਦੇ ਹੋ। ਬਹਰਹਾਲ ਆਰਮੀ ਚੀਫ ਨੇ ਜਿਸ ਵੇਲੇ ਸ਼ੇਖ ਹਸੀਨਾ ਵਾਜਦ ਦੇ ਉੱਤੇ, ਇਹ ਵੈਸੇ ਮੇਰੇ ਮੂੰਹ 'ਚੋਂ ਵੀ ਸ਼ੇਖ ਹਸੀਨਾ ਵਾਜਦ ਨਿਕਲ ਜਾਂਦਾ ਹੈ। ਵਾਜਦ ਉਹਨਾਂ ਦੇ ਸ਼ੌਹਰ ਦਾ ਨਾਂ ਸੀ। ਉਹ ਵਫਾਤ ਪਾ ਗਏ ਨੇ ਕੋਈ 12, 13, 14 ਵਰ੍ਹੇ ਪਹਿਲਾਂ। ਹੁਣ ਉਹ ਆਪਣੇ ਨਾਂ ਦੇ ਨਾਲ ਵਾਜਦ ਨਹੀਂ ਲਿਖਦੀਆਂ। ਅਸੀਂ ਪਾਕਿਸਤਾਨੀ ਕਿਉਂਕਿ ਸਾਨੂੰ ਆਦਤ ਪਈ ਹੈ ਸ਼ੇਖ ਹਸੀਨਾ ਵਾਜਦ, ਸ਼ੇਖ ਹਸੀਨਾ ਵਾਜਦ ਕਹਿੰਦੇ ਰਹਿੰਦੇ ਹਾਂ, ਲੇਕਿਨ ਹੁਣ ਉਹ ਆਪਣਾ ਨਾਂ ਸਿਰਫ ਸ਼ੇਖ ਹਸੀਨਾ ਲਿਖਦੀਆਂ ਨੇ। ਔਰ ਇਸੇ ਵਜ੍ਹਾ ਤੋਂ ਜਿਹੜਾ ਇੰਟਰਨੈਸ਼ਨਲ ਮੀਡੀਆ ਸਾਰਾ ਇਨਕਲੂਡਿੰਗ BBC ਉਰਦੂ, ਉਹ ਸਾਰੇ ਉਹਨਾਂ ਨੂੰ ਸ਼ੇਖ ਹਸੀਨਾ ਹੀ ਕਹਿੰਦੇ ਨੇ। ਅਸੀਂ ਜਦੋਂ ਮੇਰੇ ਮੂੰਹ 'ਚੋਂ ਸ਼ੇਖ ਹਸੀਨਾ ਵਾਜਦ ਨਿਕਲੇ ਇਹਦੀ ਕਰੈਕਸ਼ਨ ਕਰ ਲੈਣਾ। ਵਾਜਦ ਹੁਣ ਆਪਣੇ ਨਾਂ ਨਾਲ ਨਹੀਂ ਲਿਖਦੀਆਂ। ਉਹਨਾਂ ਦੇ ਸ਼ੌਹਰ ਜਿਹੜੇ ਉਹਨਾਂ ਦਾ ਨਾਂ ਵਾਜਦ ਸੀ ਉਹ ਅੱਲਾ ਨੂੰ ਪਿਆਰੇ ਹੋ ਚੁੱਕੇ ਨੇ। ਅੱਛਾ ਜੀ, ਇਹ ਜਿਹੜੇ ਬੰਗਾਲੀ ਆਰਮੀ ਚੀਫ ਸਨ
ਉਹਨਾਂ ਨੇ ਇਹ ਕਿਹਾ ਜੀ ਕਿ ਅਸੀਂ ਆਪਣੇ ਲੋਕਾਂ 'ਤੇ, ਉਹਨਾਂ ਜਿਹੜਾ ਬਿਆਨ ਦਿੱਤਾ ਉਹ ਜਿਸ ਵੇਲੇ ਸ਼ੇਖ ਹਸੀਨਾ ਨੇ ਉਹਨਾਂ ਨੂੰ ਕਿਹਾ ਵੀ ਇਹ ਲੋਕਾਂ ਨੂੰ ਸਾਂਭੋ, ਕੋਈ ਡੰਡਾ ਡੁੰਡਾ ਫੇਰੋ, ਇਹਨਾਂ ਨੂੰ ਕੋਈ ਡਾਲੇ ਸ਼ਾਲੇ ਘੱਲੋ, ਇਹਨਾਂ ਨੂੰ ਚੁੱਕੋ ਨੰਗੇ ਕਰਕੇ, ਇਹਨਾਂ ਨੂੰ ਫੈਂਟਾ ਲਾਓ, ਇਹਨਾਂ ਨੂੰ ਦੱਸੋ ਵੀ ਇਹ ਇੰਤਸ਼ਾਰੀ ਟੋਲਾ ਇੰਜ ਕਿਉਂ ਕਰਨ ਡਿਆ, ਇਹਨਾਂ ਨੂੰ ਬੰਬ ਕੱਢ ਕੇ ਰੱਖ ਦਿਓ ਇਹਨਾਂ ਦੀ ਇੱਕ ਵਾਰੀ। ਤਾਂ ਫੌਜ ਵਾਲਿਆਂ ਨੇ ਅੱਗੋਂ ਆਖਿਆ ਕਿ ਮੈਡਮ ਇਹ ਸਾਡੇ ਆਪਣੇ ਸ਼ਹਿਰੀ ਨੇ, ਫੌਜਾਂ ਜਿਹੜੀਆਂ ਉਹ ਦੁਸ਼ਮਣ ਮੁਲਕ ਦੇ ਉੱਤੇ ਕੁਝ ਕਰਨ ਨੂੰ ਹੁੰਦੀਆਂ ਨੇ, ਆਪਣੇ ਸ਼ਹਿਰੀਆਂ ਦੇ ਉੱਤੇ ਫੌਜ ਕੁਝ ਨਹੀਂ ਕਰਦੀ। ਇਹ ਸਾਡੇ ਆਪਣੇ ਸ਼ਹਿਰੀ ਨੇ, ਨਾ ਅਸੀਂ ਇਹਨਾਂ 'ਤੇ ਤਸ਼ੱਦਦ ਕਰਨਾ, ਨਾ ਸਖਤੀ ਕਰਨੀ, ਨਾ ਇਹਨਾਂ ਦੇ ਆਮਣੇ ਸਾਹਮਣੇ ਆਉਣਾ, ਸਾਡਾ ਕੋਈ ਲੈਣ ਦੇਣ ਨਹੀਂ। ਫੌਜ ਜਿਹੜੀ ਹੁੰਦੀ ਹੈ ਨਾ, ਉਹਦਾ ਮੂੰਹ ਬਾਰਡਰ ਨੂੰ ਪਰਲੇ ਪਾਸੇ ਨੂੰ ਹੁੰਦਾ, ਮਤਲਬ ਬਾਰਡਰ 'ਤੇ ਖਲੋਤੇ ਹੁੰਦੇ ਨੇ, ਉਹਨਾਂ ਦੀ ਕੰਡ ਜਿਹੜੀ ਹੁੰਦੀ ਹੈ, ਉਹਨਾਂ ਦੇ ਜਿਹੜੇ ਕੰਧੇ ਹੁੰਦੇ ਨੇ ਉਹ ਆਪਣੀ ਕੌਮ ਵੱਲ ਨੂੰ ਹੁੰਦੇ ਨੇ, ਕਿਉਂਕਿ ਕੌਮ ਪਿੱਛੇ ਕੰਡ 'ਤੇ ਖਲੋਤੀ ਹੁੰਦੀ ਹੈ, ਆਪਣੇ ਪੁੱਤਰਾਂ ਦੇ, ਆਪਣੇ ਭਰਾਵਾਂ ਦੇ ਕੰਡ ਨਹੀਂ ਨੰਗੀ ਹੋਣ ਦਿੰਦੀ, ਕੌਮ ਪਿੱਛੇ ਖਲੋਂਦੀ ਆਪਣੀ ਫੌਜ ਦੇ। ਅਤੇ ਫੌਜ ਦਾ ਮੂੰਹ ਫੌਜ ਦੀ ਬੰਦੂਕ ਦਾ ਮੂੰਹ ਵੀ ਅਤੇ ਫੌਜੀ ਦਾ ਮੂੰਹ ਵੀ ਜਿਹੜਾ ਉਹ ਦੁਸ਼ਮਣ ਦੇ ਮੁਲਕ ਵਾਲੇ ਪਾਸੇ ਨੂੰ ਹੁੰਦਾ। ਸ਼ੇਖ ਹਸੀਨਾ ਚਾਹੁੰਦੀ ਸੀ ਵੀ ਉੱਥੋਂ ਦਾ ਆਰਮੀ ਚੀਫ ਜਿਹੜਾ ਉਹ ਫੌਜੀਆਂ ਦਾ ਮੂੰਹ ਵੀ ਅਤੇ ਬੰਦੂਕਾਂ ਦਾ ਮੂੰਹ ਵੀ ਆਪਣੀ ਕੌਮ ਵਾਲੇ ਪਾਸੇ ਨੂੰ ਮੋੜਦਾ। ਅਤੇ ਉਹ ਕਮਰੋ ਜ਼ਮਾਂ ਜਿਹੜੇ ਜਨਰਲ ਕਮਰੋ ਜ਼ਮਾਂ, ਉਹਨਾਂ ਕਿਹਾ ਜੀ ਇਹ ਸਾਡੀ ਕੌਮ ਹੈ, ਅਸੀਂ ਬੀਬੀ ਇਹ ਕੰਮ ਨਹੀਂ ਕਰਨਾ, ਤੁਸੀਂ 45 ਮਿੰਟ ਲਾਓ, ਤੁਹਾਨੂੰ ਇੱਥੋਂ ਅਸੀਂ ਟੈਕਸੀ ਕਰਾ ਦਿੰਦੇ ਹਾਂ, ਮਤਲਬ ਜਿਵੇਂ ਊਬਰ ਕਰਾਈ ਦੀ ਹੈ। ਉਹਨਾਂ ਕਿਹਾ ਤੁਹਾਨੂੰ ਟੈਕਸੀ ਕਰਾ ਦਿੰਦੇ ਅਤੇ ਤੁਸੀਂ 45 ਮਿੰਟਾਂ 'ਚ ਜਾਓ ਹਿੰਦੁਸਤਾਨ, ਤੋਂ ਉੱਥੋਂ ਗਾਂ ਫਿਰ ਇੰਗਲਿਸਤਾਨ ਜਾਣਾ, ਹਿੰਦੁਸਤਾਨ ਜਾਣਾ, ਤੁਹਾਡੀ ਮਰਜ਼ੀ ਹੈ, ਅਤੇ ਤੁਸੀਂ 45 ਮਿੰਟਾਂ 'ਚ ਅਸਤੀਫਾ ਦਿਓ। ਬਸ ਫਿਰ ਰੋਟੀ ਛੋਟੀ ਪੱਕੀ ਸੀ। ਉਹ ਚੌਧਰੀ ਸ਼ੁਜਾਤ ਹੁਸੈਨ ਸਾਹਿਬ ਤਾਂ ਹਮੇਸ਼ਾ ਕਹਿੰਦੇ ਨੇ ਰੋਟੀ ਛੋਟੀ ਖਾ ਕੇ ਜਾਇਓ, ਅਤੇ ਉਹ ਹਸੀਨਾ ਵਾਜਦ ਸਾਹਿਬ, ਸ਼ੇਖ ਹਸੀਨਾ ਸਾਹਿਬਾਂ ਨੂੰ ਫਿਰ ਵੇਲਾ ਨਾ ਮਿਲਿਆ ਰੋਟੀ ਛੋਟੀ ਦਾ, ਉਂਝ ਹੀ ਜਿਹੜੀਆਂ ਦੇਗਾਂ ਸ਼ੇਗਾਂ ਪੱਕੀਆਂ ਸਨ ਉੱਥੇ ਹੀ ਰਹਿ ਗਈਆਂ, ਅਤੇ ਉਹ ਉਂਝ ਹੀ ਭੱਜੇ। ਉਸ ਤੋਂ ਬਾਅਦ ਆਵਾਮ ਜਾ ਬੜੀ, ਆਵਾਮ ਨੇ, ਮੈਂ ਕੀ ਦੱਸਾਂ, ਇੱਥੇ ਸਾਡੀਆਂ ਮਾਵਾਂ ਭੈਣਾਂ ਬੀਬੀਆਂ ਬੈਠੀਆਂ ਨੇ, ਇਸ ਲਈ ਸਾਰੀ ਗੱਲ ਨਹੀਂ ਦੱਸ ਸਕਦਾ, ਜਿਹੜੀਆਂ ਜ਼ਾਹਿਰ ਹੈ ਕਿ ਸ਼ੇਖ ਹਸੀਨਾ ਸਾਹਿਬਾ ਦਾ ਘਰ ਸੀ, ਅਤੇ ਉਹਨਾਂ ਦੇ ਜਿਹੜੇ ਖਵਾਤੀਨ ਦੇ ਜ਼ਾਤੀ ਕੱਪੜੇ ਸਨ ਉਹ ਵੀ ਆਵਾਮ ਲੁੱਟੀ ਫਿਰਨ ਡਈ ਸੀ। ਅਤੇ ਬਾਹਰ ਜਿਹੜੀ ਕਿਸੇ ਨੇ, ਮੇਰਾ ਮਤਲਬ ਡੰਡੇ 'ਤੇ ਕੋਈ ਸ਼ਾਇਦ ਟੰਗੀ ਸੀ, ਅਤੇ ਕਿਸੇ ਨੇ ਜਿਹੜੀ ਹੈ ਕਿਸੇ ਦਰਖਤ 'ਤੇ ਟੰਗੀ ਸੀ, ਮੇਰਾ ਮਤਲਬ ਉਹਨਾਂ ਦੇ ਕੱਪੜਿਆਂ ਤੋਂ ਲੈ ਕੇ ਹਰ ਸ਼ੈ ਆਵਾਮ ਜਿਹੜੀ ਹੈ ਉਹ ਲੁੱਟ ਮਾਰ ਕਰੀ ਆ ਰਹੀ ਸੀ ਉਸ ਘਰ ਦੇ ਵਿੱਚ। ਅਤੇ ਕਿਸੇ ਨੇ ਹਜੇ ਤੱਕ ਨਹੀਂ ਆਖਿਆ ਵੀ ਉਹ ਜਨਾਬ ਵਾਲਾ ਉਹ ਜਿਹੜਾ ਘਰ ਹੈ ਬੜਾ ਮੁਕੱਦਸ ਹੈ, ਅਤੇ ਹੁਣ ਆਵਾਮ ਦੀਆਂ ਅਗਲੀਆਂ ਨਸਲਾਂ ਵੀ ਚੇਤੇ ਰੱਖਣਗੀਆਂ ਕਿ ਉਸ ਘਰ ਦੇ ਵਿੱਚ ਕਿਉਂ ਜਾ ਵੜੇ। ਮੇਰਾ ਮਤਲਬ ਕਿਸੇ ਕੋਈ 13,000 ਬੰਦਾ ਅਜੇ ਤੱਕ ਨਹੀਂ ਚੁੱਕਿਆ ਗਿਆ ਬੰਗਲਾਦੇਸ਼ ਦੇ ਵਿੱਚ ਕਿ ਤੁਸੀਂ ਇੱਕ ਘਰ ਦੇ ਵਿੱਚ ਕਿਉਂ ਜਾ ਵੜੇ। ਸੋ ਬਹਰਹਾਲ ਇਹ ਤਾਂ ਜੀ ਉੱਥੇ ਮਾਮਲਾ। ਹੁਣ ਤੁਸੀਂ ਚੇਤੇ ਕਰਦੇ ਹੋਵੋਗੇ ਕਿ ਜਦੋਂ ਮੈਂ ਵੀਲਾਗ ਸ਼ੁਰੂ ਕੀਤਾ ਉਦੋਂ ਮੈਂ ਤੁਹਾਨੂੰ ਆਖਿਆ ਸੀ ਕਿ ਬੰਗਲਾਦੇਸ਼ ਮਾਡਲ ਵੜ ਗਿਆ ਅਤੇ ਆਪਣੇ ਸੁਹੇਲ ਵੜਾਇਚ ਸਾਹਿਬ ਨੂੰ ਤਾਪ ਚੜ੍ਹ ਗਿਆ। ਤੁਸੀਂ ਸੋਚਦੇ ਹੋ ਕਿ ਸੁਹੇਲ ਵੜਾਇਚ ਸਾਹਿਬ ਕਿੱਥੋਂ ਆ ਗਏ? ਸੁਹੇਲ ਵੜਾਇਚ ਸਾਹਿਬ ਕਿਉਂਕਿ ਮੋਹਸਨ ਨਕਵੀ ਸਾਹਿਬ ਦੇ ਸਗੇ ਭਰਾ ਨੇ, ਬਿਲਕੁਲ ਸਗੇ ਭਰਾ ਨਹੀਂ ਹੈਗੇ ਬਾਇਓਲੋਜੀਕਲੀ, ਲੇਕਿਨ ਸਗੇ ਭਰਾ ਹੀ ਸਮਝੋ। ਹਰ ਦੋਵਾਂ ਦਾ ਖਾਣਾ ਪੀਣਾ, ਉੱਠਣਾ ਬਹਿਣਾ, ਦੋਵਾਂ ਦਾ ਬਟੂਆ ਵੀ ਸਾਂਝਾ ਹੀ ਆਪਸ, ਤੁਸੀਂ ਸਮਝੋ, ਮਤਲਬ ਤੁਸੀਂ ਅੱਗੋਂ ਸਾਰੇ ਹੀ ਸਿਆਣੇ ਹੀ ਹੋ, ਅਤੇ ਉਹਨਾਂ ਦਾ ਬਟੂਆ ਵੀ ਤੁਸੀਂ ਮਤਲਬ ਮੇਰਾ ਮਤਲਬ ਹੈ ਕਿ ਇੰਝ ਹੀ ਹੈ ਕਿ ਸੁਹੇਲ ਵੜਾਇਚ ਸਾਹਿਬ ਨਾਲ ਤੁਰੇ ਫਿਰਦੇ ਹੋਣ ਨਾ, ਅਤੇ ਉਹ ਜਦੋਂ ਇੰਝ ਕੋਈ ਸ਼ੈ ਖਰੀਦਣੀ ਹੋਵੇ ਅਤੇ ਇੰਝ ਕਰਕੇ ਹੱਥ ਪਾਉਂਦੇ ਨੇ ਨਾ, ਅਤੇ ਨਾਲ ਮੋਹਸਨ ਨਕਵੀ ਸਾਹਿਬ ਹੋਣ, ਅਤੇ ਉਹਨਾਂ ਦਾ ਹੱਥ ਸਿੱਧਾ ਮੋਹਸਨ ਨਕਵੀ ਸਾਹਿਬ ਦੇ ਜੇਬ ਚਲਾ ਜਾਂਦਾ, ਅਤੇ ਉਹ ਕਈ ਵਾਰੀ ਕੋਈ ਵੇਖਣ ਵਾਲਾ ਪੁੱਛੇ ਤਾਂ ਉਹ ਕਹਿੰਦੇ ਨੇ ਓਹੋ ਮੈਨੂੰ ਸਮਝ ਨਹੀਂ ਆਈ, ਚੇਤਾ ਨਹੀਂ ਲਾਇਆ, ਮੈਨੂੰ ਲੱਗਾ ਮੈਂ ਆਪਣੀ ਜੇਬ 'ਚ ਹੱਥ ਪਾਉਣ ਡਿਆ, ਮੇਰੀ ਇੱਕ ਤੋਂ ਬਾਂਹ ਜ਼ਰਾ ਜ਼ਿਆਦਾ ਮੋਟੀ ਹੋ ਗਈ ਹੈ, ਅਤੇ ਉਹ ਮੈਂ ਇੰਝ ਵੀ ਰੱਖਦਾ ਅਤੇ ਉਹ ਹੱਥ ਮੇਰਾ ਪਰਾਂ ਨੂੰ ਹੀ ਜਾਂਦਾ ਕਿਸੇ ਦੀ ਜੇਬ ਦੇ ਵਿੱਚ, ਉਹ ਮੇਰੇ ਬਾਂਹ ਦਾ ਐਂਗਲ ਜ਼ਰਾ ਖਰਾਬ ਹੋ ਗਿਆ। ਅਤੇ ਮਤਲਬ ਇੰਨੀ ਕੁਰਬਤ ਹੈ, ਇੰਨੀ ਦੋ ਕਲਬ ਇੱਕ ਜਾਨ ਦੀ ਕਸ਼ਮਕਸ਼ ਦੇ ਵਿੱਚ ਇਹ ਨੇ, ਟਿੱਚ ਬਟਨਾਂ ਦੀ ਜੋੜੀ ਨੇ ਕਿ ਇਹ ਇੱਕੋ ਹੀ ਕੁਝ ਨੇ ਦੋਵੇਂ। ਅਤੇ ਜ਼ਾਹਿਰ ਹੈ ਮੋਹਸਨ ਨਕਵੀ ਸਾਹਿਬ ਨੇ ਤੇ ਅੱਗੋਂ ਵਜ਼ੀਰੇ ਦਾਖਲਾ ਬਣਨਾ ਸੀ, ਅਤੇ ਹੋ ਸਕਦਾ ਕਿਸੇ ਵੇਲੇ ਵਜ਼ੀਰੇ ਆਜ਼ਮ ਬਣਨ ਦੇ ਵੀ ਖਾਬ ਹੋਣ, ਅਤੇ ਇਸ ਵਾਸਤੇ ਸੁਹੇਲ ਵੜਾਇਚ ਸਾਹਿਬ ਦੇ ਜ਼ਿੰਮੇ ਸੀ ਕਿ ਤੁਸਾਂ PTI ਦੇ ਲੋਕਾਂ ਨੂੰ ਡਰਾ ਕੇ ਰੱਖਣਾ। ਇਸ ਲਈ ਉਹਨਾਂ ਨੇ ਬੜੇ ਕਾਲਮ ਲਿਖੇ, ਉਹਨਾਂ ਕਿਹਾ PTI ਦਾ ਵੋਟਰ ਸਪੋਰਟਰ ਡਰਿਆ ਸਹਿਮਿਆ, ਸਟੈਬਲਿਸ਼ਮੈਂਟ ਥੋੜ੍ਹਾ ਜਿਹਾ ਹੋਰ ਕੱਸ ਦੇ ਅਤੇ ਇਹਨਾਂ ਵੋਟ ਪਾਉਣੇ ਨਹੀਂ ਨਿਕਲਣੇ। ਇਮਰਾਨ ਖਾਨ ਬਸ ਜਿਹੜਾ ਨਾ ਉਹ ਸੋਸ਼ਲ ਮੀਡੀਆ 'ਤੇ ਹੀ ਹੈ, ਅਸਲ 'ਚ ਨਹੀਂ, ਇਹੋ ਜਿਹੇ ਤਜਜ਼ੀਏ ਕਰਦੇ ਸਨ। 7 ਫਰਵਰੀ ਨੂੰ ਇਹਨਾਂ ਇੱਕ ਕਾਲਮ ਲਿਖਿਆ ਜਿਹਦੇ 'ਚ ਇਹਨਾਂ ਲਿਖਿਆ ਕਿ ਬਸ ਇਲੈਕਸ਼ਨ ਹੋਣ ਵਾਲਾ ਕੱਲ੍ਹ ਨੂੰ, ਬਿਲਕੁਲ ਆਖਰ 'ਤੇ। ਇਹਨੂੰ ਕਹਿੰਦੇ ਨੇ ਸਹਾਫਤ ਨਾਲ ਔਰ ਆਇਨ ਦੇ ਨਾਲ ਗੱਦਾਰੀ, ਜਿਹੜਾ ਇਹਨਾਂ ਨੇ ਉਸ ਦਿਨ ਆਰਟੀਕਲ ਲਿਖਿਆ। ਇਹਨਾਂ 7 ਤਾਰੀਖ ਨੂੰ ਆਰਟੀਕਲ ਲਿਖਿਆ ਔਰ ਇਹ ਆਖਿਆ ਕਿ ਕੱਲ੍ਹ ਜਿਹੜੇ ਇਲੈਕਸ਼ਨ ਹੋਣੇ ਨੇ ਉਹਨਾਂ ਦਾ ਨਤੀਜਾ ਪਹਿਲਾਂ ਹੀ ਪਤਾ ਹੈ, ਨਵਾਜ਼ ਸ਼ਰੀਫ ਨੇ ਜਿੱਤ ਜਾਣਾ। ਫਿਰ ਨਵਾਜ਼ ਸ਼ਰੀਫ ਦੀ ਕਿਆਦਤ ਦੇ ਵਿੱਚ ਫੌਜ ਨੇ ਰਲ ਕੇ ਕੌਮੀ ਹਕੂਮਤ ਬਣਾਉਣੀ, ਅਤੇ ਅਗਲੇ 10 ਸਾਲਾਂ 'ਚ ਫੌਜ ਨੇ ਅਤੇ ਨਵਾਜ਼ ਸ਼ਰੀਫ ਨੇ ਇਕੱਠਿਆਂ ਰਲ ਕੇ ਮੁਲਕ ਨੂੰ ਸਾਰੇ ਮਸਲਿਆਂ ਤੋਂ ਬਾਹਰ ਕੱਢ ਦੇਣਾ। ਬਸ ਫਿਰ 8 ਫਰਵਰੀ ਨੂੰ ਇਹ ਲਿਖਿਆ ਇਸ ਤੋਂ ਸੀ ਆਰਟੀਕਲ ਵੀ ਲੋਕੀ ਬਦਜ਼ਨ ਹੋ ਜਾਣ ਅਤੇ 8 ਤਾਰੀਖ ਨੂੰ ਜਾ ਕੇ ਵੋਟ ਨਾ ਪਾਉਣ। 8 ਤਾਰੀਖ ਨੂੰ ਫਿਰ ਲੋਕਾਂ ਨੇ ਸੁਹੇਲ ਵੜਾਇਚ ਸਾਹਿਬ ਦੀ ਮੰਜੀ ਪੀੜੀ ਠੋਕ ਕੇ ਰੱਖ ਦਿੱਤੀ, ਅਤੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਗਾਂ ਕੀ ਹੋਇਆ। ਉਸ ਤੋਂ ਬਾਅਦ ਸੁਹੇਲ ਵੜਾਇਚ ਸਾਹਿਬ ਜਿਹੜੇ ਆਪ ਤੇ ਲੁੱਗੜ ਜਿਹੇ ਨੇ ਪਰ ਲੋਗੜ ਲੱਭਦੇ ਰਹੇ। ਇਹ ਹੁਣ ਲੁੱਗੜ ਕੀ ਹੁੰਦਾ ਅਤੇ ਲੋਗੜ ਕੀ ਹੁੰਦਾ, ਕਿਸੇ ਸਿਆਣੇ ਕੋਲੋਂ ਪੁੱਛਿਓ ਦੋਵੇਂ ਗੱਲਾਂ। ਅਤੇ ਉਹ ਫਿਰ ਲੁੱਗੜ ਬੰਦਾ ਜਦੋਂ ਲੋਗੜ ਲੱਭਦਾ ਫਿਰ ਇਹ ਕਈ ਵਾਰੀ ਕੋਈ ਆਧਾਰ 'ਤੇ ਵੀ ਨਹੀਂ ਦਿੰਦਾ, ਅਤੇ ਬਹਰਹਾਲ ਉਹ ਜਿਹੜੀ ਠੁਕਾਈ ਹੋਈ ਹਜੇ ਤੱਕ ਉਸ ਗੱਲ ਦੀ ਸਮਝ ਨਹੀਂ ਆਉਣ ਦੀ। ਹੁਣ ਬੰਗਲਾਦੇਸ਼ ਮਾਡਲ ਵੀ ਵੜ ਗਿਆ ਅਤੇ ਸੁਹੇਲ ਵੜਾਇਚ ਸਾਹਿਬ ਨੂੰ ਤਾਪ ਚੜ੍ਹ ਗਿਆ, ਉਹਨਾਂ ਨੂੰ ਹੁਣ ਸਮਝ ਨਹੀਂ ਆਉਣ ਦੀ ਵੀ ਮੈਂ ਜਾਵਾਂ ਕਿਹੜੇ ਪਾਸੇ। ਮੈਂ ਇੱਕ ਤੁਹਾਨੂੰ ਸੱਚੀ ਗੱਲ ਦੱਸਾਂ ਵੀ ਉਹਨਾਂ ਉੱਥੇ ਤਾਂ ਕਿਸੇ ਨੇ ਟੈਕਸੀ ਕਰਾਤਾ ਨਾ ਹੈਲੀਕਾਪਟਰ, ਇੱਥੇ ਵਾਲਿਆਂ ਨੇ ਤੁਹਾਨੂੰ ਹੈਲੀਕਾਪਟਰ ਵੀ ਨਹੀਂ ਦੇਣਾ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ, ਇਹਨਾਂ ਦਾ ਪੁਰਾਣਾ ਜਿਹੜਾ ਟਰੈਕ ਰਿਕਾਰਡ ਹੈ ਨਾ, ਇਹ ਬੰਦੇ ਫੜਵਾ ਦਿੰਦੇ ਨੇ। ਇਹਨਾਂ ਨੇ ਕਹਿਣਾ ਜੀ ਇਹ ਫੜੋ, ਇਹ ਹੀ ਕਰਦੇ ਸਨ ਸਾਰੇ, ਅਸੀਂ
ਖਾਸ ਹੀ ਕੁਝ ਨਹੀਂ। ਤੇ ਸੁਹੇਲ ਵੜਾਇਚ ਸਾਹਿਬ, ਇਹ ਖੁੱਲ੍ਹਾ ਤਜ਼ਾਦ ਦਾ ਤਾਂ ਮੈਨੂੰ ਨਹੀਂ ਪਤਾ, ਪਰ ਇਹ ਖੁੱਲ੍ਹਾ ਤਜ਼ਾਬ ਹੋਣਾ। ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਇਹ ਤੁਹਾਨੂੰ ਇੰਝ ਹੀ ਤੁਹਾਡੇ ਦਿਲ ਤੇ ਦਿਮਾਗ ਨੂੰ ਮਹਿਸੂਸ ਹੋਣਾ ਹੈ ਕਿ ਇਹ ਕਿਸੇ ਨੇ, ਮੇਰਾ ਮਤਲਬ ਹੈ ਕਿ ਤਜ਼ਾਬੀ ਜਿਹਾ ਕੰਮ ਕਰ ਦਿੱਤਾ ਤੁਹਾਡੇ ਨਾਲ, ਅਤੇ ਤੁਹਾਡੇ ਕੋਲੋਂ ਮੁਲਕ ਦੇ ਵਿੱਚੋਂ ਭੱਜਿਆ ਵੀ ਨਹੀਂ ਜਾਣਾ, ਕਿਉਂਕਿ ਮੇਰੇ ਤਰ੍ਹਾਂ ਤੁਹਾਡਾ ਵਜੂਦ ਵੀ ਜ਼ਰਾ ਤੁਹਾਨੂੰ ਪਤਾ ਕਿ ਭੱਜਦੇ ਦੌੜਦੇ ਘੱਟ ਹੀ ਹੋ ਤੁਸੀਂ। ਅਤੇ ਇਸ ਲਈ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਵੀ ਇਹੋ ਜਿਹੇ ਭੈੜੇ ਕਾਲਮ ਨਾ ਲਿਖੋ, ਜਮਹੂਰੀਅਤ ਲਈ ਲਿਖੋ, ਆਇਨ ਲਈ ਲਿਖੋ, ਜਿਹੜੀ ਤੁਹਾਡੀ ਐਸ ਉਮਰੇ ਕੰਮ ਬਣਦਾ ਉਹ ਲਿਖੋ। ਕਿਉਂ ਭੈੜੀਆਂ ਗੱਲਾਂ ਲਿਖਦੇ ਹੋ? ਕਿਉਂ ਲੋਕਾਂ ਦੇ, ਮੇਰਾ ਮਤਲਬ ਐਵੇਂ ਲੋਕਾਂ ਦੇ ਪਿੱਛੇ ਜਿਹੜਾ ਨਾ ਉਹ ਖਲੋਤੇ ਉਹਨਾਂ ਦੀਆਂ ਤਾਰੀਫਾਂ ਕਰਨ ਵਾਸਤੇ ਜਿਹੜੀਆਂ ਬਣਦੀਆਂ ਨਹੀਂ। ਅੱਛਾ ਜੀ, ਅਗਲੀਆਂ ਇੱਕ ਦੋ ਖਬਰਾਂ ਤੁਹਾਡੇ ਸਾਹਮਣੇ ਕੁਇਕਲੀ ਰੱਖਦੇ ਹਾਂ। ਇੱਕ ਤੇ ਪੁਲਿਸ ਦਾ ਯੌਮੇ ਸ਼ੁਹਦਾ ਹੋਇਆ ਜੀ। ਬਿਲਕੁਲ, ਜਿਹੜੇ ਸਾਡੇ ਫੌਜ ਦੇ ਸ਼ਹੀਦ ਨੇ, ਪੁਲਿਸ ਦੇ ਸ਼ਹੀਦ ਨੇ, ਕਿਸੇ ਵੀ ਅਦਾਰੇ ਤੋਂ ਸਾਡੇ ਲਈ ਬੜੇ ਹੀ ਅਹਿਮ ਨੇ, ਸਾਡੇ ਵਾਸਤੇ ਬੜੇ ਹੀ ਇੱਜ਼ਤ ਦੀ ਜਗ੍ਹਾ 'ਤੇ ਨੇ, ਸਾਡੇ ਲਈ ਬੜਾ ਇਹਤਰਾਮ ਹੈ, ਔਰ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਉਹਨਾਂ ਦੇ ਖਾਨਦਾਨਾਂ ਦੇ ਅਸੀਂ ਅਹਿਸਾਨਮੰਦ ਹਾਂ। ਲੇਕਿਨ ਟੋਬਾ ਟੇਕ ਸਿੰਘ ਦੀ ਪੁਲਿਸ ਨੇ ਅਖੀਰੀ ਕੰਮ ਕੀਤਾ ਜਾਂ ਅਜੀਬ ਹੀ ਕੰਮ ਕੀਤਾ। ਮੈਂ ਤਾਂ ਤਨਕੀਦ ਨਹੀਂ ਕਰਾਂਗਾ ਤੁਹਾਨੂੰ, ਮੈਂ ਸਿਰਫ, ਮੇਰਾ ਕੰਮ ਹੈ ਤੁਹਾਨੂੰ ਗੱਲ ਦੱਸਣਾ, ਤਜਜ਼ੀਆ ਇਸ ਗੱਲ ਦੇ ਉੱਤੇ ਮੈਂ ਨਹੀਂ ਕਰਾਂਗਾ। ਬਹਰਹਾਲ ਤਜਜ਼ੀਆ ਤੁਸੀਂ ਆਪੇ ਹੀ ਕਰ ਲੈਣਾ ਕਮੈਂਟਸ ਦੇ ਵਿੱਚ। ਉਹਨਾਂ ਜਨਾਬ ਜਿਹੜੀ ਪੁਲਿਸ ਸ਼ੋਹਦਾ ਦੀ ਤਕਰੀਬ ਸੀ ਉਹਦੇ ਵਿੱਚ ਉਹਨਾਂ ਨੇ ਮਹਿਕ ਮਲਿਕ ਸਾਹਿਬਾ ਨੂੰ, ਉਹਨਾਂ ਨੂੰ ਸਾਹਿਬ ਆਖਣਾ, ਸਾਹਬਾ ਆਖਣਾ, ਮੈਨੂੰ ਨਹੀਂ ਪਤਾ ਉਹ ਆਪਣਾ ਤਾਰਫ ਕਿਸ ਤਰੀਕੇ ਨਾਲ ਕਰਾਉਂਦੀਆਂ ਨੇ ਜਾਂ ਕਰਾਉਂਦੇ ਨੇ। ਮਹਿਕ ਮਲਿਕ ਸਾਹਿਬ ਜਾਂ ਸਾਹਬਾ ਨੂੰ ਉਹਨਾਂ ਨੇ ਉੱਥੇ ਬੁਲਾਇਆ, ਅਤੇ ਫਿਰ ਮੁਬੈਨਾ ਤੌਰ 'ਤੇ ਵੀ ਦੱਸਿਆ ਗਿਆ ਵੀ ਉੱਥੇ ਉਹਨਾਂ ਨੇ ਡਾਂਸ ਸ਼ਾਂਸ ਵੀ ਕੀਤਾ, ਅਤੇ ਯੌਮੇ ਸ਼ੋਹਦਾ ਟੋਬਾ ਟੇਕ ਸਿੰਘ ਵਾਲਿਆਂ ਨੇ ਮਨਾਇਆ। ਮੈਂ ਤੇ ਹੈਰਾਨ ਹਾਂ ਗੋਜਰੇ ਅਤੇ ਟੋਬੇ ਵਾਲਿਆਂ ਤੋਂ, ਬਈ ਵੀ ਕਿਹੜੇ ਪਾਸੇ ਨੂੰ ਨਿਕਲ ਗਏ ਜੇ, ਅਤੇ ਕਿਹੜੇ ਕੰਮ ਕਰਨ ਡਏ ਜੇ। ਪਰ ਠੀਕ ਹੈ, ਟੋਬਾ ਪੁਲਿਸ ਦਾ ਇਹ ਕੋਈ ਸ਼ਾਨਦਾਰ ਕੰਮ ਹੈ ਜਿਹੜਾ ਸਾਡੀ ਟੀਮ ਜਿਹੜੀ ਉਹ ਰਿਪੋਰਟ ਕਰ ਰਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਕਾਜ਼ੀ ਫਾਇਜ਼ ਈਸਾ ਸਾਹਿਬ ਨੇ ਇੱਕ ਹੋਰ 2 ਨੰਬਰੀ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਜਿਹੜਾ ਅਰਸ਼ਦ ਸ਼ਰੀਫ ਸ਼ਹੀਦ ਦਾ ਕੇਸ ਸੁਣਨਾ ਨਾ ਸੁਪਰੀਮ ਕੋਰਟ ਨੇ, ਉਹਦਾ ਬੈਂਚ 3 ਰੁਕਨੀ ਬਣਾਓ। ਜ਼ਾਹਿਰ ਹੈ ਕਿਉਂਕਿ ਉਸ ਕੇਸ ਨੂੰ ਦਬਣਾ ਚਾਹੁੰਦੇ ਨੇ ਨਾ ਕਾਜ਼ੀ ਸਾਹਿਬ, ਲੇਕਿਨ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਤੋਂ ਬਾਅਦ ਕਾਜ਼ੀ ਸਾਹਿਬ ਇਕੱਲੇ ਬੈਂਚ ਨਹੀਂ ਬਣਾ ਸਕਦੇ। ਉੱਥੇ ਨਾਲ ਜਸਟਿਸ ਮੁਨੀਬ ਵੀ ਨੇ ਅਤੇ ਜਸਟਿਸ ਮਨਸੂਰ ਵੀ ਨੇ। ਜਸਟਿਸ ਮਨਸੂਰ ਅਤੇ ਜਸਟਿਸ ਮੁਨੀਬ ਦੋਨਾਂ ਨੇ ਕਿਹਾ ਵੀ ਨਹੀਂ, ਕੇਸ ਪਹਿਲਾਂ 5 ਜੱਜ ਸੁਣ ਚੁੱਕੇ ਨੇ, ਹੁਣ 5 ਹੀ ਸੁਣਨਗੇ। ਕਾਜ਼ੀ ਸਾਹਿਬ ਇਸ ਵਜ੍ਹਾ ਤੋਂ ਹਾਰ ਗਏ ਅਤੇ ਹੁਣ ਕੇਸ ਜਿਹੜਾ ਉਹ 5 ਜੱਜ ਹੀ ਸੁਣਨਗੇ। ਮਿਨਟਸ ਬਾਹਰ ਆਏ ਨੇ, ਇਹ 3 ਰੁਕਨੀ ਜਿਹੜੀ ਪ੍ਰੈਕਟਿਸ ਐਂਡ ਪ੍ਰੋਸੀਜਰ ਬਿੱਲ ਕਮੇਟੀ ਹੈ ਉਹਦੇ, ਅਤੇ ਹੁਣ ਪਤਾ ਲੱਗਾ ਵੀ ਕਾਜ਼ੀ ਸਾਹਿਬ ਇਸ ਕੇਸ ਦੇ ਵਿੱਚ ਵੀ ਡੰਡੀ ਮਾਰਨ ਦੀ ਭਰਪੂਰ ਕੋਸ਼ਿਸ਼ ਜਿਹੜੀ ਹੈ ਉਹ ਕਰ ਰਹੇ ਸਨ। ਅੱਛਾ ਜੀ, 5 ਅਗਸਤ ਦੀ ਬੜੀ ਅਹਿਮੀਅਤ ਹੈ। ਅੱਜ पलवशा खान साहबा ने सैनट दे विच कहा कि पाकिस्तान की दुश्मन हसीना वाजिद भारत में पनाह ले रही है। ये पाकिस्तान की दुश्मन हसीना वाजिद किदों शेख हसीना जी, फिर मैं शेख हसीना वाजिद कह देना, ये पाकिस्तान की दुश्मन शेख हसीना जी है किदों तो हो गई। हजे हुणे ही तो वो चंद जोड़े 2 3 4 बंदे सन जिन्होंने शहबाज शरीफ नूं फार्म 47 ते जित के वज़ीर आज़म बनने ते मुबारकबाद दी सी। उन्हां चों एक शेख हसीना सी ते नाल मोदी सी, तो होर इक्का दुक्का अमरीका ने भी मुबारकबाद नहीं सी दित्ती, ते मतलब इक्का दुक्का जिहड़े मुल्कां ने दित्ती सी उन्हां चों एक शेख हसीना साहबा सन। तो ये शेख हसीना साहबा किदों की दुश्मन बन गई है? पलवशा साहब ने मेरा ख्याल एवें किते सुत्तियां उठ के तजिया देता है। बहरहाल की करिए, बीबियां कुछ इंज ही ने, उन्होंने जो मर्जी होंदी वो कह दिंदियां ने। अच्छा जी, अगली गल जिहड़ी है वो तुहानूं दसदे कि लापता ना करन दी गारंटी दिओ तो मैं सवेरे ही पाकिस्तान आ जाना है। ये मुनसलाई साहब का कहना। वो आंदे ने भी जे तो मैं पाकिस्तान आवां तो मैनूं चुक के लापता कर देना, तो फिर तो मैं कोई नहीं आउंदा पाकिस्तान। बहरहाल लापता ना करन दा वादा करो तो मैं सवेरे ही पाकिस्तान आ जाना है। ये मुनसलाई साहब का कहना है। अच्छा जी, अगली गल जिहड़ी तुहानूं ये कहनी है कि शेख मुजीब जिहड़ा वो बांग्लादेश का बानी सी। जाहिर है पाकिस्तानी तो शेख मुजीब नूं गद्दार कह सकते हैं, लेकिन बांग्लादेशियां वास्ते वो बांग्लादेश का बानी सी, उन्हां दा मोहसन सी उन्हां दे हिसाब नाल, ते ओह ते उहनूं शहीद भी कहंदे ने क्योंकि 1975 दे विच उहनूं उत्थों दी फौज ने मार दिता सी। उहनूं जिवें इत्थे साडे भुट्टो साहब नूं शहीद कहा जांदा है, उस तरह उत्थे उहनां नूं शहीद भी कहा जांदा ते उहनां दे बानी भी ने। लेकिन वेख लो उहनां दा जिस वेले मुजस्समा टुटिया ते असीं उहनां नूं इत्थे गद्दार 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 आखण डए हैं ते बड़े राजी होण डए हैं। ये गद्दार वो साडे लई हो सकदे ने, उहनां दी अपनी कौम लई ते नहीं, लेकिन ये वेख लो भी जिन्हां लई वो गद्दार नहीं सी उन्होंने भी उन्होंने मुजस्समा तोड़ दिता है, क्योंकि उन्होंने धी ने जिहड़े काम कीते ने, जिहड़ी ताकत इस्तेमाल की 16 वरे और तबाही करके रख दी मुल्क दी। हालांकि इकनॉमिकली इत्थे मैं बड़ी इंपॉर्टेंट गल दसना है, शेख हसीना दे जमाने दे विच बांग्लादेश ने इकनॉमिकली फाइनैंशियली बड़ी तरक्की की है। वो गुरबत की लकीर तो तकरीबन 2.5 करोड़ लोग शेख हसीना ने बाहर कड्ढे ने। BBC की स्टोरी है, उन्हें बांग्लादेश नूं पैरां ते खिलार दिता, उन्होंने एक्सपोर्ट वधाई है। एक प्रोजेक्ट 2.5-3 अरब डॉलर का उन्हें किया, जिस नाल उन्हां दे मुल्क दे विच माशी इस्तेहकाम आया, तो उन्हें इन्हां 16 सालों के विच बांग्लादेश नूं खड़ियां कर दिता लत्तां दे उत्ते। टोटल उन्होंने 20 साल हुकूमत मिली, 1996 तो 2001 तो फिर 2008 तो 2024, लेकिन जिहड़ी विचों 16 साल
ਹਕੂਮਤ ਸੀ ਉਹਨੇ ਬੜਾ ਇਕਨੋਮਿਕਲੀ ਕੰਮ ਕੀਤਾ, ਲੇਕਿਨ ਕਿਉਂਕਿ ਉਹ ਫਰੀडम ਆਫ ਸਪੀਚ, ਪਹਿਲਾਂ ਜਮਾਤ ਇਸਲਾਮੀ ਤੇ ਪਾਬੰਦੀ ਲਾਈ, ਫਿਰ ਉਹਨੇ ਜਨਾਬ ਸੋਸ਼ਲ ਮੀਡੀਆ ਤੇ ਪਾਬੰਦੀ ਲਾਈ, ਫਿਰ ਅਪੋਜੀਸ਼ਨ ਤੇ ਪਾਬੰਦੀ ਲਾਈ, ਤੇ ਫਿਰ ਉਸ ਤੋਂ ਬਾਅਦ ਉਹਨੂੰ ਟੈਕਸੀ ਕਿਰਾਏ ਤੇ ਲੈਣੀ ਪਈ ਉੱਡਣ ਵਾਲੀ, ਮਤਲਬ ਕਿ ਹੈਲੀਕਾਪਟਰ, ਤੇ ਮੁਲਕ ਤੋਂ ਭੱਜਣਾ ਪਿਆ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਕਿ ਇਸ ਵੇਲੇ, ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਸ ਵੇਲੇ ਲਾਹੌਰ ਤੋਂ ਇੱਕ ਖਬਰ ਆਈ ਹੈ, ਜਿਹੜੀ ਤਾਜ਼ਾ ਖਬਰ ਹੈ, ਅਫਸੋਸਨਾਕ ਖਬਰ ਹੈ। ਡਾਕਟਰ ਸ਼ਾਹਿਦ ਸਾਹਿਬ ਨੂੰ ਕਤਲ ਕੀਤਾ ਗਿਆ ਸੀ ਲਾਹੌਰ ਦੇ ਵਿੱਚ, ਮਸਜਿਦ 'ਚੋਂ ਨਿਕਲ ਰਹੇ ਸਨ ਤੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਹੁਣ ਪੁਲਿਸ ਨੂੰ ਇਹ ਪਤਾ ਲੱਗਾ ਹੈ ਕਿ ਉਹਨਾਂ ਦੇ ਬੇਟੇ ਨੇ ਖੁਦ ਕਤਲ ਕਰਵਾਇਆ ਆਪਣੇ ਬਾਪ ਨੂੰ। ਵਜ੍ਹਾ ਇਹ ਸੀ ਕਿ ਬੇਟਾ ਪਸੰਦ ਦੀ ਸ਼ਾਦੀ ਕਰਨਾ ਚਾਹ ਰਿਹਾ ਸੀ, ਖੁਦ ਰੈਕੀ ਕੀਤੀ, ਖੁਦ ਹੀ ਸ਼ਾਇਦ ਕਿਸੇ ਨੂੰ ਹਾਇਰ ਕੀਤਾ, ਖੁਦ ਹੀ ਉਹਦੇ ਕੋਲੋਂ ਮਰਵਾਇਆ। ਉਸ ਤੋਂ ਬਾਅਦ ਰੋਂਦਾ ਵੀ ਰਿਹਾ ਤੇ ਜਨਾਜ਼ਾ ਵੀ ਆਪ ਹੀ ਪੜ੍ਹਾਇਆ ਪਿਓ ਦਾ, ਤੇ ਪਿਓ ਨੂੰ ਮਰਵਾ ਵੀ ਆਪ ਹੀ ਦਿੱਤਾ। ਜ਼ਰਾ ਸੋਚੋ ਵੀ ਔਲਾਦ ਕਿਹੋ ਜਿਹੀ ਹੋ ਗਈ ਹੈ ਤੇ ਮਾਮਲਾਤ ਕਿਹੜੇ ਪਾਸੇ ਨੂੰ ਜਿਹੜੇ ਨੇ ਉਹ ਨਿਕਲ ਗਏ ਨੇ। ਅੱਛਾ ਜੀ, ਜੇਲਮ ਦੇ MNA ਨੇ ਸਾਡੀ ਮਰੀਮ ਨਵਾਜ਼ ਬਾਜੀ, ਜਿਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਹੁਣ ਪੰਜਾਬ ਹਕੂਮਤ ਵੱਲੋਂ ਦੁੱਧ ਪਿਲਾਉਣਾ ਹੈ ਤੇ ਦੁੱਧ ਦੇ ਡੱਬਿਆਂ ਦੇ ਉੱਤੇ ਉਹਨਾਂ ਦੀ ਤਸਵੀਰ ਲੱਗਣੀ ਹੈ, ਤੁਹਾਨੂੰ ਦਿੱਤੀ ਉਹ ਖਬਰ। ਉਹਨਾਂ ਦੇ ਬਾਰੇ ਹੁਣ ਜੇਲਮ ਦੇ MNA ਨੇ ਇੱਕ ਇਸ਼ਤਿਹਾਰ ਦਿੱਤਾ ਅਖਬਾਰ 'ਚ ਕਿ ਬਾਜੀ ਮਰੀਮ ਮੈਨੂੰ ਮਿਲ ਲੈ। ਉਹ ਮਿਲਦੇ ਨਹੀਂ। ਮੈਂ ਜੇਲਮ ਦੇ ਮਨਸੂਬਿਆਂ ਦੀ ਗੱਲ ਕਰਨੀ। ਆਵਾਮ ਦਾ ਬੇੜਾ ਗਰਕ ਹੋ ਰਿਹਾ। ਉੱਥੇ ਜਿਹੜੇ ਮਨਸੂਬੇ ਪਹਿਲਾਂ ਚੱਲ ਰਹੇ ਸਨ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਆਵਾਮ ਦੇ ਪੈਸੇ ਦੀ ਜ਼ਿਆਦਤੀ ਹੋ ਰਹੀ ਹੈ। ਤੇ ਜ਼ਰਾ ਟਿਕਟੌਕ ਤੋਂ ਅਗਰ ਵਿਹਲੇ ਹੋ ਜਾਓ ਬਾਜੀ ਜੀ, ਤੇ ਉਹਨਾਂ ਨੇ ਅਖਬਾਰ 'ਚ ਇਸ਼ਤਿਹਾਰ ਦੇ ਕੇ ਜੇਲਮ ਦੇ MNA ਨੇ ਮੁਲਾਕਾਤ ਲਈ ਦਰਖਾਸਤ ਕੀਤੀ ਹੈ। ਮਾਮਲਾਤ ਕਿਹੜੇ ਪਾਸੇ ਨੂੰ ਗਏ ਨੇ ਇਹ ਖੁਦ ਹੀ ਤੁਸੀਂ ਵੇਖ ਲਓ। ਅੱਛਾ ਜੀ, ਬਿਜਲੀ ਦੇ ਬਿੱਲ ਮਜ਼ੀਦ 2 ਸ਼ਹਿਰੀਆਂ ਨੇ ਆਪਣੀ ਜਾਨ ਲੈ ਲਈ ਹੈ। ਤੇ ਡਿਟੇਲ ਹੁਣ ਮੈਂ ਤੁਹਾਨੂੰ ਕੀ ਦਿਆਂ ਵੀ ਕਿੱਥੇ ਕਿੱਥੇ, ਮੈਂ ਦੱਸਦਾ ਹੀ ਰਹਿਣਾ ਵੀ ਇੰਨੇ ਸਾਲ ਉਮਰ ਤੇ ਫਲਾਣੇ ਥਾਂ, ਹੁਣ ਮੈਂ ਕੀ ਦੱਸਾਂ ਰੋਜ਼ ਬਾਰੇ। 2 ਹੋਰ ਸ਼ਹਿਰੀਆਂ ਨੇ ਕੱਲ੍ਹ ਆਪਣੀ ਜਾਨ ਲੈ ਲਈ ਹੈ। ਉਹਨਾਂ ਦੇ ਵਿੱਚੋਂ ਇਹ ਦੱਸ ਦੇਣਾ ਤੁਹਾਨੂੰ ਵੀ ਇੱਕ ਕੋਈ 70-75 ਸਾਲਾ ਬਜ਼ੁਰਗ ਵੀ ਸਨ ਜਿਨ੍ਹਾਂ ਨੇ ਆਪਣੀ ਜਾਨ ਲਈ ਹੈ ਕਿਉਂਕਿ ਬਿਜਲੀ ਦਾ ਬਿੱਲ ਜਮ੍ਹਾਂ ਨਹੀਂ ਕਰਾ ਸਕੇ। ਇਹ ਹੁਣ ਰੋਜ਼ ਦਾ ਮਾਮੂਲ ਜੇ 1-2 ਜਾਨਾਂ ਜਾਣੀਆਂ ਤੇ ਹਜੇ ਆਪ ਹਿਸਾਬ ਲਾਓ ਵੀ ਜੁਲਾਈ ਦਾ ਬਿੱਲ ਹਜੇ ਆਉਣਾ ਹੈ ਤੇ ਫਿਰ ਅਗਸਤ ਦਾ ਬਿੱਲ ਹਜੇ ਆਉਣਾ ਹੈ, ਤੇ ਆਪ ਹਿਸਾਬ ਲਾ ਲਓ ਵੀ ਹੋਣ ਕੀ ਰਿਹਾ ਇੱਥੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਖਬਰ ਸਾਡੇ ਕੋਲ ਇਹ ਹੈ ਕਿ ਜਿਹੜੀ ਟੈਕ ਸਟਾਕ ਹੈ ਉਹਦੇ 'ਚ ਬੜੀ ਗਿਰਾਵਟ ਹੋਈ ਹੈ ਪੂਰੀ ਦੁਨੀਆ ਦੇ ਵਿੱਚ। ਜਿਹੜੇ ਟੈਕਨੋਲੋਜੀ ਨਾਲ ਰਿਲੇਟਡ ਹੈ, ਅਮazon, ਗੂਗਲ, ਇਹਨਾਂ ਨਾਲ ਰਿਲੇਟਡ ਜਿਹੜੇ ਟੈਕਨੋਲੋਜੀ ਨਾਲ ਰਿਲੇਟਡ ਸਾਰੇ ਸਟਾਕਸ ਨੇ, ਸਟਾਕ ਐਕਸਚੇਂਜ ਦੇ ਵਿੱਚ ਜਿਹੜੇ ਇਹਨਾਂ ਦੇ ਸਟਾਕਸ ਦੀ ਕੀਮਤ ਹੈ ਉਹ ਪੂਰੀ ਦੁਨੀਆ ਦੇ ਵਿੱਚ ਉਹਦੀ ਬਹੁਤ ਹੀ ਜ਼ਿਆਦਾ ਗਿਰਾਵਟ ਹੋਈ ਹੈ। ਪਾਕਿਸਤਾਨ ਤੋਂ ਖਬਰ ਇਹ ਹੈ ਕਿ ਪਾਕ ਫੌਜ ਹੁਣ FBR ਦੀ ਡਿਜੀਟਲਾਈਜੇਸ਼ਨ ਵੀ ਸੰਭਾਲੇਗੀ, ਮਤਲਬ ਕਿ FBR ਨੂੰ ਡਿਜੀਟਲਾਈਜ਼ ਵੀ ਸਾਡੀ ਫੌਜ ਕਰੇਗੀ। ਮੇਰਾ ਮਤਲਬ ਹੈ ਕਿ ਹਜੇ ਪਤਾ ਨਹੀਂ, ਮੈਨੂੰ ਇਹ ਨਹੀਂ ਪਤਾ, ਆਰਮੀ ਚੀਫ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਜਿਹੜਾ ਬਾਰਡਰ ਹੈ ਬਲੋਚਿਸਤਾਨ ਵਾਲਾ, ਉੱਥੋਂ ਸਮਗਲਿੰਗ ਢੱਕਣੀ ਹੈ। ਤੇ ਉਸ ਤੋਂ ਬਾਅਦ ਬਿਜ਼ਨਸ ਰਿਕਾਰਡਰ ਨੇ ਉਹਨਾਂ ਦੇ ਹੁਕਮ ਤੋਂ ਕੋਈ 2-3 ਮਹੀਨੇ ਬਾਅਦ ਖਬਰ ਸ਼ਾਇਆ ਕੀਤੀ ਸੀ। ਮੈਨੂੰ ਨਹੀਂ ਪਤਾ, ਮੈਂ ਤਾਂ ਬਿਜ਼ਨਸ ਰਿਕਾਰਡਰ ਨੂੰ ਬ੍ਰੇਕ ਕਰ ਰਿਹਾ, ਉਹਨਾਂ ਦੀ ਖਬਰ ਨੂੰ ਇੱਥੇ ਬ੍ਰੇਕ ਨਹੀਂ, ਰਿਪੋਰਟ ਕਰ ਰਿਹਾ ਕਿ 15% ਵੱਧ ਗਈ ਸੀ ਉਹਨਾਂ ਦੇ ਇਸ ਹੁਕਮ ਤੋਂ ਬਾਅਦ। ਜਿਹੜੀ ਸਮਗਲਿੰਗ ਸੀ ਉਹ ਬਿਜ਼ਨਸ ਰਿਕਾਰਡਰ ਦੇ ਮੁਤਾਬਕ 15% ਹੋਰ ਵੱਧ ਗਈ ਸੀ। ਹੁਣ ਮੈਨੂੰ ਨਹੀਂ ਪਤਾ ਕਿ ਸਾਰੇ ਕੰਮ ਹੋ ਗਏ ਨੇ ਕਿ ਨਹੀਂ ਹੋ ਗਏ, ਕਿਉਂਕਿ ਅਗਲੇ ਕੰਮ ਤੇ ਜਦੋਂ ਸਾਡੀ ਫੌਜ ਨੂੰ ਲੈ ਕੇ ਜਾਣਾ ਹੈ ਤੇ ਪਿਛਲੇ ਕੰਮ ਕੁਝ ਨਾ ਕੁਝ ਤਾਂ ਅਸੀਂ ਅਚੀਵ ਕੀਤੇ ਹੋਣੇ ਨੇ। ਤੇ ਮੈਨੂੰ ਇਹ ਨਹੀਂ ਪਤਾ ਵੀ ਉਹ ਜਿਹੜੀ ਸਮਗਲਿੰਗ ਵਗੈਰਾ ਸੀ ਅਸੀਂ ਡੱਕ ਲਈਏ ਕਿ ਨਹੀਂ, ਜਾਂ ਉਹਨੂੰ ਡੱਕਣ ਤੋਂ ਬਗੈਰ ਹੀ ਅਸੀਂ ਡਿਜੀਟਲਾਈਜੇਸ਼ਨ ਤੇ ਜਾ ਰਹੇ। ਕਿਉਂਕਿ ਕੱਲ੍ਹ DG ISPR ਸਾਹਿਬ ਨੇ ਇਹ ਵੀ ਦੱਸਿਆ ਵੀ ਕੋਈ 8 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਵੀ ਹੁਣ ਬੰਜਰ ਤੋਂ ਜ਼ਰਖੇਜ਼ ਪਾਕ ਫੌਜ ਨੇ ਕਰਨਾ ਹੈ। ਮੈਨੂੰ ਫਿਰ ਸਮਝ ਨਹੀਂ ਆਉਂਦੀ ਵੀ ਪਾਕ ਫੌਜ ਨੇ ਕੰਮ ਕਿਉਂ ਕਰਨੇ ਨੇ ਜਦੋਂ ਜ਼ਿਮੀਂਦਾਰ ਹੈ ਨੇ ਪਿੰਡਾਂ 'ਚ। ਤੇ ਜੇ ਇਹ ਕੰਮ ਪਾਕ ਫੌਜ ਨੇ ਕਰਨੇ ਨੇ ਤੇ ਫਿਰ ਲੜਨ ਵਾਲਾ ਕੰਮ ਬਾਰਡਰਾਂ 'ਤੇ ਫਿਰ ਆਪਾਂ ਘੱਲ ਦਿੰਦੇ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ। ਉਹ ਆਪਣੇ, ਮੇਰਾ ਮਤਲਬ ਬਾਲੇ ਛਾਲੇ, ਕੋਈ ਮੇਰਾ ਮਤਲਬ ਹੈ ਕਿ ਕੋਈ ਹੋਰ ਸੁਹਾਗੇ ਜਿਹੜੇ ਨਾ ਉਹ ਮੋਢਿਆਂ 'ਤੇ ਰੱਖ ਕੇ ਤੇ ਜਾ ਆਪਣ ਬਾਰਡਰ 'ਤੇ, ਉਹ ਫਿਰ ਲੜ ਲੈਣਗੇ ਜਾ ਕੇ। ਕਿਉਂਕਿ ਜ਼ਮੀਨ ਜੇ ਅਸੀਂ ਸਿੱਧੀ ਕਰਨੀ ਹੈ ਤੇ ਫਿਰ ਜ਼ਿਮੀਂਦਾਰਾਂ ਨੂੰ ਤੇ ਹੋਰ ਕੋਈ ਕੰਮ ਨਹੀਂ ਹੋਣਾ, ਮਜ਼ਾਰੇ ਜ਼ਿਮੀਂਦਾਰ ਵਿਹਲੇ ਹੋ ਜਾਣੇ ਨੇ ਤੇ ਉਹਨਾਂ ਨੂੰ ਫਿਰ ਮੇਰਾ ਖਿਆਲ ਬਾਰਡਰ 'ਤੇ ਘੱਲ ਦਿੰਦੇ। ਅੱਛਾ ਜੀ, ਗਵਰਨਰ ਪੰਜਾਬ ਜਿਹੜਾ ਉਹਨੇ ਕਿਹਾ ਜੀ ਇਮਰਾਨ ਖਾਨ ਨੂੰ ਅਗਵਾ ਕਰ ਲਈਏ ਤੇ ਫਿਰ ਉਹਦੇ ਨਾਲ ਮੁਜ਼ਾਕਰਾਤ ਹੋ ਸਕਦੇ ਨੇ। ਪੀਪਲਸ ਪਾਰਟੀ ਦਾ ਗਵਰਨਰ, ਉਹਨੇ ਕਿਹਾ ਇਮਰਾਨ ਖਾਨ ਉਂਝ ਤੇ ਸਾਡੇ ਨਾਲ ਨਹੀਂ ਮੰਨਦਾ ਤੇ ਕੋਈ ਬੰਦੇ 5-7 ਭਾਰੇ ਘੱਲੀਏ ਤੇ ਉਹ ਇਮਰਾਨ ਖਾਨ ਨੂੰ ਚੁੱਕ ਲਿਆਉਣ, ਅਗਵਾ ਕਰ ਲਿਆਉਣ ਤੇ ਫਿਰ ਜ਼ਬਰਦਸਤੀ ਉਹਦੇ ਨਾਲ ਮੁਜ਼ਾਕਰਾਤ ਕਰ ਲਈਏ। ਜੀ ਉਹ ਸ਼ੇਰ ਬੱਗਿਓ, ਮੈਂ ਤੁਹਾਨੂੰ ਕੀ ਆਖਾਂ ਇਸ ਸਾਰੀ ਗੱਲ 'ਤੇ। ਅੱਛਾ ਜੀ, ਅੱਗੇ ਜਿਹੜੀ ਖਬਰ ਹੈ ਉਹ ਹੈ ਕਿ ਅਗਲੀ ਖਬਰ ਤੁਹਾਨੂੰ ਇਹ ਦੱਸਦੇ ਹਾਂ ਕਿ ਜੀ ਇਹਨਾਂ ਦਾ ਬੱਸ ਚੱਲੇ ਤੇ ਕਰੰਸੀ ਨੋਟਾਂ 'ਤੇ ਵੀ ਆਪਣੀ ਫੋਟੋ ਲਾ ਲੈਣ, ਲੇਕਿਨ ਇੱਕ ਨੁਕਸਾਨ ਹੈ, ਪੈਸੇ ਖੁਦ ਹੀ ਚੋਰੀ ਹੋ ਜਾਇਆ ਕਰਨਗੇ। ਇਹ ਅਬਦੁਲ ਰਊਫ ਸਾਹਿਬ ਦੀ ਗੱਲ ਹੈ। ਇਹ ਹੁਣ ਮੈਨੂੰ ਨਹੀਂ ਸਮਝ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਵੀ ਉਹ ਜਿਹੜੇ ਨੋਟਾਂ ਦੇ ਉੱਤੇ ਫੋਟੋ ਹੋਣੀ ਹੈ ਇਹਨਾਂ ਨੇ ਉਹ ਨੋਟ ਦੇ ਵਿੱਚੋਂ ਦੀ ਨਿਕਲ ਕੇ ਉਹ ਨੋਟ ਚੋਰੀ ਕਰਨੇ ਨੇ। ਮੇਰੇ ਨਾਲ ਇਹੋ ਜਿਹੀ ਗੱਲ ਹੀ ਕਰਨ ਰਹੇ ਨੇ। ਚਲੋ, ਇਹ ਸ਼ਰਾਜ਼ੀ ਸਾਹਿਬ ਕਹਿੰਦੇ ਨੇ ਧੋਖਾ का टेस्ट होना चाहिए डेली, नहीं दूध का, धोखा कह देता मैं, दुध का टेस्ट रोज़ होना चाहिए। बच्चे पटवारी ना बन जान गिल साहब, क्योंकि पंजाब हुकूमत हुण दुध पियाया करेगी। बाजी मरीम का फैसला है, उत्ते फोटो भी बाजी मरीम की लगी होएगी। ये सानू हुण जी ये टैसट इन्हां कित्थों करवाउणा, मैं तो कल ही तुहानूं दस्सिया भी ठेके ठूके इन्हां देने लोकां नूं। ते अगला कॉमेंट जिहड़ा है जी वो है कि
ਬੜੀ ਖੁਸ਼ੀ ਹੈ ਕਿ ਬੰਗਲਾਦੇਸ਼ੀ ਆਵਾਮ ਨੇ ਕਰਪਟ ਹੁਕਮਰਾਨਾਂ ਤੋਂ ਆਜ਼ਾਦੀ ਲਈ ਹੈ। ਅਫਸੋਸ ਹੋਇਆ ਹੈ ਕਿ ਹਸੀਨਾ ਵਾਜਦ ਜਿਹੜੀ ਹੈ ਉਹ ਜਾਨ ਬਚਾ ਕੇ ਨਿਕਲਣ 'ਚ ਕਾਮਯਾਬ ਹੋ ਗਈ। ਉਮੀਦ ਕਰਦੇ ਕਿ ਪਾਕਿਸਤਾਨੀ ਹੁਕਮਰਾਨ ਤੇ ਇਹਨਾਂ ਦੇ ਹੈਂਡਲਰ ਨਹੀਂ ਭੱਜ ਪਾਉਣਗੇ। ਵੇਖੋ ਜੀ, ਉਹਨਾਂ ਦੀ ਜਾਨ ਦੇ ਖਿਲਾਫ ਤੇ ਮੈਂ ਕੋਈ ਗੱਲ ਨਹੀਂ ਕਰਾਂਗਾ, ਕਿਉਂਕਿ ਹਸੀਨਾ ਵਾਜਦ ਨੂੰ ਵੀ ਕਾਨੂੰਨ ਦਾ ਪੂਰਾ ਹੱਕ ਹੈ ਵੀ ਉਹ ਕਾਨੂੰਨ ਦਾ ਸਾਹਮਣਾ ਕਰੇ। ਉਹਨੂੰ ਕਿਸੇ ਸ਼ਹਿਰੀ ਨੂੰ ਤਾਂ ਹੱਕ ਨਹੀਂ ਵੀ ਉਹਨੂੰ ਮਾਰੇ ਕੁੱਟੇ। ਹਾਂ, ਕਾਨੂੰਨੀ ਤੌਰ ਦੇ ਉੱਤੇ ਉਹਦੇ 'ਤੇ ਮੁਕੱਦਮਾ ਚੱਲਣਾ ਚਾਹੀਦਾ, ਔਰ ਜਿਹੜੀਆਂ ਲੋਕਾਂ ਦੀਆਂ ਉਹਨੇ ਜਾਨਾਂ ਲਈਆਂ ਉਹਦੇ ਉੱਤੇ ਉਹਨੂੰ ਬੰਗਲਾਦੇਸ਼ 'ਚ ਅਗਰ ਸਜ਼ਾਏ ਮੌਤ ਹੈ ਤਾਂ ਉਹ ਲੱਭਣੀ ਚਾਹੀਦੀ ਹੈ, ਤੇ ਅਗਰ ਉਮਰ ਕੈਦ ਹੈ ਤਾਂ ਉਹ ਲੱਭਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਵਾਲੇ ਪਾਸੇ ਨੇ ਜਵਾਨ, ਜੋ ਕੁਝ ਇਹਨਾਂ ਨੇ ਕੀਤਾ, ਇਹਨਾਂ ਨੂੰ ਵੀ ਕੱਲ੍ਹ ਨੂੰ ਮੁਕੱਦਮੇ ਫੇਸ ਕਰਨੇ ਚਾਹੀਦੇ ਨੇ। ਬਿਲਕੁਲ ਸੁੱਕਿਆ ਨਿਕਲਣ ਦਾ ਇਹਨਾਂ ਨੂੰ ਕੋਈ ਜਿਹੜਾ ਉਹ ਮੌਕਾ ਨਹੀਂ ਮਿਲਣਾ ਚਾਹੀਦਾ। ਅੱਛਾ ਜੀ, ਅੱਗੋਂ ਗਫਾਰ ਸਾਹਿਬ ਨੇ ਆਉਂਦੇ ਨੇ, ਡਾਕਟਰ ਸਾਹਿਬ ਆਪਣੀ ਇਸਲਾਹ ਕਰੋ, ਊਂਠ ਦਾ ਦੁੱਧ ਨਹੀਂ ਹੁੰਦਾ, ਊਂਠਣੀ ਦਾ ਹੁੰਦਾ। ਬਿਲਕੁਲ ਭਾਈ ਜੀ, ਤੁਸੀਂ ਠੀਕ ਕਹਿੰਦੇ ਹੋ, ਮਾਫੀ ਦੇ ਦਿਓ, ਕਿਸੇ ਵੇਲੇ ਜ਼ੁਬਾਨ ਅੱਗੇ ਪਿੱਛੇ ਫਿਸਲ ਜਾਂਦੀ ਹੈ। ਬਿਲਕੁਲ ਤੁਸੀਂ ਠੀਕ ਕਹਿਣ ਦੇ ਹੋ ਵੀ ਊਂਠ ਤੇ ਦੁੱਧ ਨਹੀਂ ਦਿੰਦਾ, ਊਂਠਣੀ ਦਿੰਦੀ ਹੈ। ਅਤੇ ਜਾਂ ਉਹਨਾਂ ਕਿਹਾ ਇਹਨੂੰ ਡਾਚੀ ਵੀ ਆਉਂਦੇ ਨੇ। ਬਿਲਕੁਲ ਤੁਸੀਂ ਠੀਕ ਆਉਂਦੇ ਹੋ ਵੀ ਡਾਚੀ ਦਾ ਦੁੱਧ, ਅਤੇ ਊਂਠ ਦਾ ਦੁੱਧ ਨਹੀਂ ਕਹਿਣਾ, ਡਾਚੀ ਦਾ ਦੁੱਧ ਹੀ ਕਹਿਣਾ। ਚਲੋ ਜੀ, ਬਿਲਕੁਲ ਠੀਕ ਹੈ। ਅੱਛਾ ਜੀ, ਅਗਲਾ ਕੌਮੈਂਟ ਜਿਹੜਾ ਉਹ ਸਾਡੇ ਦੋਸਤ ਆ ਉਹ ਆਉਂਦੇ ਨੇ ਵੀ ਗਿੱਲ ਸਾਹਿਬ, ਕੱਲ੍ਹ ਤੁਹਾਨੂੰ ਜਿਹੜਾ ਉਹ ਮਾਨਚੈਸਟਰ 'ਚ ਵੇਖਿਆ, ਅਤੇ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਇਹਦੇ 'ਤੇ ਹੀ ਸੋਹਣੇ ਲੱਗਦੇ ਹੋ, ਵੀਲਾਗ 'ਤੇ ਹੀ, ਅਤੇ ਤੁਸੀਂ ਅਸਲ ਜ਼ਿੰਦਗੀ 'ਚ ਸੋਹਣੇ ਲੱਗਦੇ ਹੋ। ਮੇਰਾ ਖਿਆਲ ਇਹਨਾਂ ਨੂੰ, ਮੈਂ ਕਿਉਂਕਿ ਬਾਜੀ ਮਰੀਮ ਆ ਨਾ, ਮੇਰੀ ਭੈਣ ਹੈ, ਅਤੇ ਉਸੇ ਚੱਕਰ 'ਚ ਹੀ ਉਹ ਸੋਚਦੇ ਨੇ ਵੀ ਇਹਨਾਂ ਨੇ ਵੀ ਕੋਈ ਸਰਜਰੀਆਂ ਸੁਰਜਰੀਆਂ ਚੰਗੀਆਂ ਲੰਮੀਆਂ ਚੌੜੀਆਂ ਗਿੱਲ ਸਾਹਿਬ ਨੇ ਕਰਾਈਆਂ ਨੇ, ਅਤੇ ਇਹ ਫਿਲਟਰ ਸ਼ਿਲਟਰ ਲਾ ਕੇ ਫਿਲਮਾਂ ਬਣਾਉਂਦੇ ਨੇ, ਅਤੇ ਇਸੇ ਵਜ੍ਹਾ ਤੋਂ ਇੱਥੇ ਠੀਕ ਲੱਗਦੇ ਨੇ। ਹੁਣ ਤੁਹਾਨੂੰ ਕੀ ਪਤਾ ਵੀ ਉੱਥੇ ਵੀ ਮੈਂ ਕਿਹੜੀ ਪਲਾਸਟਿਕ ਸਰਜਰੀ ਕਰਾ ਕੇ ਆਇਆ ਸਾਂ ਮਾਨਚੈਸਟਰ। ਤੁਹਾਨੂੰ ਅੰਦਰ ਦੀ ਗੱਲ ਤਾਂ ਨਹੀਂ ਪਤਾ ਨਾ ਵੀ ਵਿੱਚੋਂ ਮਾਮਲਾਤ ਕੀ ਨੇ ਅਤੇ ਉੱਤੋਂ ਮਾਮਲਾਤ ਕੀ ਨੇ। ਬਹਰਹਾਲ ਚਲੋ, ਇਹ ਫਿਰ ਵੀ ਤੁਹਾਡਾ ਹੁਸਨ ਜ਼ਨ ਹੈ, ਅਤੇ ਮੈਨੂੰ ਹੁਣ ਇੱਥੋਂ ਦਿਓ ਇਜਾਜ਼ਤ, ਅਤੇ ਰੱਬ ਰਾਖਾ।